पंजाबी रेडियो जो वैसे सुन रहे सारे श्रोतिਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ, ਦੱਸਣਗੇ ਕਿ ਭਾਰਤ ਵਿੱਚ ਜਾਂ ਪੰਜਾਬ ਦੇ ਵਿੱਚ ਕੀ ਘਟਨਾਵਾਂ ਘਟਣੀਆਂ ਨੇ, ਉਸ ਤੇ ਕਰਾਂਗੇ ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ फ़ोन नंबर 4082722500, ਗੁਰਦੀਪ ਸਿੰਘ ਬਿਰਦੀ ਕਲੋਬਸ, ਅਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ, ਸਤਨਾਮ ਸਿੰਘ ਸ਼ੇਰਗਿੱਲ ਸਲਮਾ ਤੋਂ, ਮਨਦੀਪ ਸਿੰਘ ਤੇ ਸਰਬਜੀਤ ਕੌਰ ਸੈਨੋਜੇ ਤੋਂ ਬਹੁਤ ਇਹਨਾਂ ਦੇ ਧੰਨਵਾਦੀ ਹਾਂ। ਜੁੜ ਚੁੱਕੇ ਨੇ ਸਾਡੇ ਨਾਲ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਅਤੇ ਬਲਤੇਜ ਪੰਨੂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਇੱਕ SYL ਨਹਿਰ ਦਾ ਮੁੱਦਾ ਰੱਖਿਆ ਹੋਇਆ ਆ, ਜਦੋਂ ਕੁਛ ਨਾ ਵੀ ਹੋਵੇ ਤਾਂ ਉਹਨੂੰ ਬਾਹਰ ਕੱਢ ਕੇ ਬਚਾ ਲਓ, ਅਤੇ ਉਸ ਦੀ ਜਿਹੜੀ ਗੱਲਬਾਤ ਚੱਲ ਰਹੀ ਸੀ ਉਹ ਖਾਨਾ ਪੂਰਤੀ ਰਹੀ। ਇਹ ਜਿਹੜਾ ਜੀ ਸੁਪਰੀਮ ਕੋਰਟ ਦੇ ਵਿੱਚ ਵੀ ਲਾਇਆ ਸੀਗਾ ਜੀ ਦੋਨਾਂ ਸੂਬਿਆਂ ਨੇ ਜੀ ਕਿ ਸੈਂਟਰ ਦੀ ਸਰਕਾਰ ਜਿਹੜੀ ਹੈ ਜੀ ਉਹਨਾਂ ਨੇ ਮੀਟਿੰਗ ਜਿਹੜੀ ਹੈ ਸੱਦੀ ਆ 20 ਤਰੀਕ ਨੂੰ। ਹਾਲਾਂਕਿ ਇਹ ਜਿਹੜੀ ਮੀਟਿੰਗ ਸੀ ਜੀ ਅਧਿਕਾਰੀਆਂ ਦੇ ਵਿਚਾਲੇ ਹੀ ਜਿਹੜੀ ਹੋਣੀ ਸੀਗੀ, ਅਧਿਕਾਰੀਆਂ ਦੇ ਵਿਚਾਲੇ ਹੀ ਇਹ ਹੋਈ। ਇਹਦੇ ਵਿੱਚ ਮੁੱਖ ਮੰਤਰੀ ਜਾਂ ਜਿਹੜੇ ਉੱਚ ਜਿਹੜੇ ਮੰਤਰੀ ਨੇ ਜੀ ਉਹ ਤਾਂ ਨਹੀਂ ਪਹੁੰਚੇ ਇਹਦੇ ਵਿੱਚ, ਨਾ ਉਹ ਪਹੁੰਚਣੇ ਸੀਗੇ, ਅਜੇ ਹੇਠਲੇ ਪੱਧਰ ਦੀ ਸੀਗੀ ਜੀ। ਇਹਦੇ ਵਿੱਚੋਂ ਬਹੁਤਾ ਕੁਛ ਜਿਹੜਾ ਜੀ ਉਹ ਕੱਢਣ ਪਾਉਣ ਨੂੰ ਹੈ ਨਹੀਂ ਗਿਆ। ਦੋਨੋਂ ਜਿਹੜੀਆਂ ਧਿਰਾਂ ਸੀਗੀਆਂ ਜੀ ਹਾਲ ਦੀ ਘੜੀ ਉਹ ਆਪੋ ਆਪਣੀ ਜਗ੍ਹਾ ਦੇ ਉੱਤੇ ਅੜੀਆਂ ਰਹੀਆਂ। ਦੋਨਾਂ ਦੇ ਵਿੱਚੋਂ ਜਿਹੜੀ ਪੰਜਾਬ ਸੀਗਾ ਜੀ, ਪੰਜਾਬ ਨੇ ਇਹ ਗੱਲ ਆਖੀ ਉੱਥੇ ਕਿ ਸਾਡੇ ਕੋਲ ਇੱਕ ਬੂੰਦ ਵੀ ਜਿਹੜਾ ਜੀ ਉਹ ਪਾਣੀ ਦੇਣ ਨੂੰ ਹੈ ਨੀਗਾ ਹਰਿਆਣੇ ਨੂੰ, ਜਦੋਂ ਕਿ ਹਰਿਆਣੇ ਦਾ ਜਿਹੜਾ ਸੀਗਾ ਜੀ ਉਹ ਤਰਕ ਇਹ ਸੀਗਾ ਕਿ ਜਦੋਂ ਅਦਾਲਤਾਂ ਨੇ ਫੈਸਲੇ ਜਿਹੜੇ ਆ ਜੀ ਉਹ ਦੇ ਦਿੱਤੇ ਕਿ ਉੱਥੇ ਨਹਿਰ ਜਿਹੜੀ ਬਣਨੀ ਚਾਹੀਦੀ ਹੈ, ਤੇ ਅਦਾਲਤਾਂ ਦੇ ਫੈਸਲਿਆਂ ਨੂੰ ਮੰਨਦਿਆਂ ਹੋਇਆਂ ਇਹ ਨਹਿਰ ਦੀ ਉਸਾਰੀ ਜਿਹੜੀ ਆ ਉਹ ਤੁਰੰਤ ਹੋਣੀ ਚਾਹੀਦੀ ਹੈ ਜੀ। ਔਰ ਦੋਵਾਂ ਸੂਬਾਂ ਦੇ ਦਰਮਿਆਨ ਜਿਹੜਾ ਕੁੜੱਤਣ ਵਾਲਾ ਮਾਹੌਲ ਸੀਗਾ ਜੀ ਉਹ ਉਸੇ ਤਰੀਕੇ ਦੇ ਨਾਲ ਜਾਰੀ ਜਿਹੜਾ ਸੀਗਾ ਉਹ ਰਿਹਾ। ਜਲ ਸਰੋਤ ਮੰਤਰਾਲੇ ਦੇ ਜਿਹੜੇ ਸ਼੍ਰਮ ਸ਼ਕਤੀ ਭਵਨ ਦੇ ਵਿੱਚ ਜਿਹੜੀ ਮੀਟਿੰਗ ਹੋਈ ਸੀ, ਜਿਹਦੇ ਵਿੱਚ ਪਹਿਲਾਂ ਪੰਜਾਬ ਦੇ ਵਫਦ ਨੇ ਆਪਣਾ ਪੱਖ ਰੱਖਿਆ। 1 ਘੰਟਾ ਚੱਲੀ ਇਸ ਮੀਟਿੰਗ ਦੇ ਦੌਰਾਨ ਮੁੱਖ ਸਕੱਤਰ ਅਵਤਾਰ ਸਿੰਘ ਸੀਗਾ ਜੀ, ਉਹਦੇ ਵੱਲੋਂ ਪੰਜਾਬ ਦਾ ਜਿਹੜਾ ਪੱਖ ਸੀਗਾ ਮਜ਼ਬੂਤੀ ਦੇ ਨਾਲ ਰੱਖਿਆ ਗਿਆ। ਔਰ ਉਹਨਾਂ ਤਰਕ ਇਹ ਦਿੱਤਾ ਜੀ ਕਿ ਸਤਲੁਜ ਯਮੁਨਾ ਲਿੰਕ ਨਹਿਰ ਬਣਨ ਦੀ ਸੂਰਤ ਵਿੱਚ ਪੰਜਾਬ ਦੀ 10 ਲੱਖ ਏਕੜ ਤੋਂ ਵੱਧ ਜ਼ਮੀਨ ਬੰਜਰ ਹੋ ਜੂਗੀ, ਔਰ ਪੰਜਾਬ ਦੇ ਵਿੱਚ 28% ਜ਼ਮੀਨ ਹੀ ਨਹਿਰਾਂ ਨਾਲ ਸਿੰਜੀ ਜਾਂਦੀ ਹੈ। ਬਾਕੀ ਜ਼ਮੀਨ ਨੂੰ ਟਿਊਬਵੈਲ ਜਿਹੜੇ ਉਹ ਸਿੰਜਦੇ ਨੇ। ਔਰ ਧਰਤੀ ਹੇਠਲੇ ਪਾਣੀ ਦੀ ਭਾਰੀ ਵਰਤੋਂ ਦਾ ਅਸਰ ਇਹ ਪਿਆ ਕਿ ਹਰ ਸਾਲ 12 MAF ਜ਼ਮੀਨ ਦੋਜ਼ ਪਾਣੀ ਘਟ ਰਿਹਾ, ਔਰ 138 ਬਲਾਕਾਂ ਦੇ ਵਿੱਚੋਂ 100 ਪਹਿਲਾਂ ਹੀ ਬਲੈਕ ਜ਼ੋਨ ਦੇ ਵਿੱਚ ਜਿਹੜੇ ਆ ਉਹ ਚਲੇ ਗਏ, ਔਰ 45 ਦੀ ਹੋਰ ਹਾਲਤ ਜਿਹੜੀ ਆ ਉਹ ਨਾਜ਼ੁਕ ਹੈ। ਵੇਖਣਾ ਇਹ ਹੋਊਗਾ ਜੀ ਕਿ ਇਹ ਜਿਹੜਾ ਅਸਰ ਇਹਦਾ ਕਿੰਨਾ ਜਿਹੜਾ ਜੀ ਉਹ ਪੈਂਦਾ। ਵੈਸੇ ਹਰਿਆਣੇ ਨੇ ਇੱਕੋ ਰੱਟ ਜਿਹੜੀ ਸੀ ਜੀ ਉਹ ਲਾਈ ਰੱਖੀ ਕਿ ਇਹ ਮਾਮਲਾ ਜਦੋਂ ਜਿਹੜੀਆਂ ਅਦਾਲਤਾਂ ਸੀਗੀਆਂ ਉਹਨਾਂ ਨੇ ਨਿੱਠ ਦਿੱਤਾ ਤੇ ਉਹਨਾਂ ਨੇ ਕਹਿ ਦਿੱਤਾ ਕਿ ਨਹਿਰ ਬਣਨੀ ਚਾਹੀਦੀ ਹੈ, ਤੇ ਇਹਦਾ ਮਤਲਬ ਜਿਹੜਾ ਜੀ ਉਹ ਬਣਨੀ ਚਾਹੀਦੀ ਹੈ। ਪਰ ਪੰਜਾਬ ਦੇ ਜਿਹੜੇ ਖੋ ਕੇ ਉਹਦੇ ਤੋਂ ਜਾਂ ਇਹਨੂੰ ਰੇਗਿਸਤਾਨ ਬਣਾ ਕੇ ਕਿਵੇਂ ਪਾਣੀ ਜਿਹੜਾ ਜੀ ਉਹ ਦਿੱਤਾ ਜਾਵੇ, ਇਹਦਾ ਜਵਾਬ ਸੂਬੇ ਕੋਲੇ ਨਾ ਹੈ ਤੇ ਨਾ ਉਹਨਾਂ ਨੇ ਕੋਈ ਦੇਣਾ ਹੀ ਹੈ ਜੀ। ਬਿਲਕੁਲ ਜੀ, ਇਹ ਜਿਹੜੀ ਨਹਿਰ ਬਣਨੀ ਜਾਂ ਨਹੀਂ ਬਣਨੀ ਇੱਦਾਂ ਹੀ ਲਟਕਦਾ ਰਹਿਣਾ ਅਜੇ ਤੱਕ। ਤੇ ਆਪਾਂ ਅੱਗੇ ਗਿਆਨੀ ਗੁਰਮੁਖ ਸਿੰਘ ਦੀ ਗੱਲ ਕਰਦੇ ਹਾਂ ਕਈ ਦਿਨਾਂ ਤੋਂ, ਤਾਂ ਲੱਗਦਾ ਹੈ ਕਿ ਉਸਦੀ ਛੁੱਟੀ ਹੋਣ ਵਾਲੀ ਆ। ਬਿਲਕੁਲ ਜੀ, ਇਹ ਲੱਗ ਰਿਹਾ ਵੈਸੇ ਕਿ ਕਿਉਂਕਿ ਆਪਾਂ ਕੱਲ ਵੀ ਗੱਲ ਕੀਤੀ ਸੀਗੀ ਕਿ ਜਿਹੜਾ ਅਕਾਲੀ ਦਲ ਹੈ ਜੀ ਉਹਦੇ ਵਿੱਚ ਤਾਂ ਚੁੱਪ ਜਿਹੜੀ ਆ ਉਹ ਪਸਰੀ ਪਈ ਆ। ਇੱਥੇ ਕੱਲ ਜਿਹੜਾ ਲੰਬੀ ਹਲਕੇ ਦੇ ਵਿੱਚ ਇੱਕ ਮਾਰਿਆ ਗਿਆ ਸੀਗਾ ਜਿਹਦੇ ਛਾਪਾ ਮਾਰਨ ਗਈ ਸੀ ਪੁਲਿਸ, ਉਹਦਾ ਭੋਗ ਸੀਗਾ। ਉੱਥੇ ਜਦੋਂ ਗੱਲਬਾਤ ਜਿਹੜੀ ਪੁੱਛੀ ਗਈ, ਸੁਖਬੀਰ ਸਿੰਘ ਬਾਦਲ ਹੋਰੀ ਪਹੁੰਚੇ ਸੀਗੇ ਕਿ ਕੀ ਕਹੋਗੇ ਗੁਰਮੁਖ ਸਿੰਘ ਹੋਰਾਂ ਵਾਲੇ ਮਸਲੇ ਦੇ ਉੱਤੇ, ਤੇ ਉਹਨਾਂ ਨੇ ਨੋ ਕਮੈਂਟ ਕਹਿ ਕੇ ਜਿਹੜਾ ਜੀ ਉਹ ਅੱਗੇ ਤੁਰ ਗਏ, ਭਾਵ ਕਿ ਇਸ ਮਸਲੇ ਦੇ ਉੱਤੇ ਕੋਈ ਨਹੀਂ ਜਿਹੜਾ ਜੀ ਉਹ ਬੋਲ ਰਿਹਾ। ਹੈਰਾਨੀ ਵਾਲੀ ਗੱਲ ਇਹ ਆ ਕਿ ਜਿਹੜੀ ਬਾਕੀ ਲੀਡਰਸ਼ਿਪ ਵੀ ਹੈ ਅਕਾਲੀ ਦਲ ਦੀ, ਉਹ ਵੀ ਇਸ ਮਸਲੇ ਦੇ ਉੱਤੇ ਕੋਈ ਜਿਹੜਾ ਜੀ ਮੂੰਹ ਨਹੀਂ ਖੋਲ ਰਹੀ। ਤੇ ਹੁਣ ਹੱਲ ਜਿਹੜਾ ਜੀ ਇਹਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਕਢਵਾਉਣ ਦੀ ਜਿਹੜੀ ਹੈ ਜੀ ਉਹ ਕੋਸ਼ਿਸ਼ ਹੈ। ਹੱਲ ਕੀ ਕਢਵਾਉਣ ਦੀ ਕੋਸ਼ਿਸ਼ ਹੈ ਕਿ ਅੱਜ ਜਿਹੜੀ ਮੀਟਿੰਗ ਆ ਇੱਥੇ ਹੋਣ ਜਾ ਰਹੀ ਆ ਫਤਿਹਗੜ੍ਹ ਸਾਹਿਬ ਦੇ ਵਿੱਚ,
ਅੰਤਰਿੰਗ ਕਮੇਟੀ ਦੀ ਮੀਟਿੰਗ ਹੈ। ਇਹਦੇ ਵਿੱਚ ਪਹਿਲਾਂ ਤਾਂ ਇਹ ਮਾਮਲਾ ਹੈ ਨਹੀਂ ਸੀਗਾ, ਹੁਣ ਸਭ ਤੋਂ ਉੱਪਰ ਜਿਹੜਾ ਜੀ ਮਾਮਲਾ ਇਹ ਰੱਖਿਆ ਗਿਆ ਕਿ ਗੁਰਮੁਖ ਸਿੰਘ ਹੋਰਾਂ ਦੀ ਜਿਹੜੀ ਆ ਉਹ ਏਜੰਡੇ ਦੇ ਉੱਤੇ ਆ। ਗੁਰਮੁਖ ਸਿੰਘ ਹੋਰਾਂ ਦੇ ਮਾਮਲੇ ਦੇ ਵਿੱਚ ਫੈਸਲਾ ਜਿਹੜਾ ਜੀ ਉਹ ਲੈ ਲਿਆ ਜਾਊਗਾ। ਇਹ ਵੀ ਕਿਹਾ ਜਾ ਰਿਹਾ ਜੀ ਕਿ ਹੋ ਸਕਦਾ ਉਹਨਾਂ ਦੀ ਜਗ੍ਹਾ ਦੇ ਉੱਤੇ ਅਜੇ ਕਿਸੇ ਜਥੇਦਾਰ ਨੂੰ ਨਾ ਲਾਇਆ ਜਾਵੇ। 3 ਮੈਂਬਰੀ ਜਿਹੜੀ ਹੈ ਜੀ ਉਹ ਕਮੇਟੀ ਉੱਥੇ ਜਿਹੜੀ ਸਥਾਪਿਤ ਕੀਤੀ ਜਾ ਸਕਦੀ ਹੈ, ਜਿਹੜੀ ਤਖਤ ਦਮਦਮਾ ਸਾਹਿਬ ਦੇ ਜਿਹੜੇ ਕੰਮਕਾਰ ਨੇ ਉਹਨਾਂ ਨੂੰ ਉਹ ਜਿਹੜਾ ਜੀ ਉਹ ਦੇਖ ਸਕਦੀ। ਪਹਿਲਾਂ ਤਾਂ ਇਹ ਰੂਟੀਨ ਮੀਟਿੰਗ ਸੀਗੀ, ਇਹਦੇ ਵਿੱਚ ਇਹ ਏਜੰਡੇ ਦੇ ਵਿੱਚ ਹੈ ਨਹੀਂ ਸੀਗਾ, ਪਰ ਹੁਣ ਏਜੰਡੇ ਦੇ ਉੱਤੇ ਸਭ ਤੋਂ ਟਾਪ ਦੇ ਉੱਤੇ ਇਹ ਮਸਲਾ ਜਿਹੜਾ ਜੀ ਉਹ ਰੱਖਿਆ ਗਿਆ। ਜਿਹੜੇ ਪੈਨਲ ਬਣਾਉਣ ਦੀ ਗੱਲ ਕੀਤੀ ਗਈ ਆ ਉਹਦੇ ਵਿੱਚ ਜਿਹੜੇ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਨੇ ਰਘਬੀਰ ਸਿੰਘ, ਉਹਨਾਂ ਦਾ ਨਾਮ ਮੂਰਲੀ ਕਿਤਾਬ ਦੇ ਵਿੱਚ ਹੈ। ਤਖਤ ਦਮਦਮਾ ਸਾਹਿਬ ਦੇ ਹੈੱਡ ਗ੍ਰੰਥੀ ਜਗਤਾਰ ਸਿੰਘ ਤੇ ਤਰਨਤਾਰਨ ਲਾਗਲੇ ਬੀੜ ਬਾਬਾ ਬੁੱਢਾ ਸਾਹਿਬ ਦੇ ਹੈੱਡ ਗ੍ਰੰਥੀ ਨਿਸ਼ਾਨ ਸਿੰਘ ਜਿਹੜੇ ਆ ਜੀ ਇਹ ਸ਼ਾਮਲ ਦੱਸੇ ਗਏ ਆ। ਜਿਹੜੇ 3 ਮੈਂਬਰੀ ਪੈਨਲ ਜਿਹੜਾ ਜੀ ਇਹ ਬਣ ਸਕਦਾ। ਸੋ ਜੋ ਕੁਛ ਜਿਹੜੇ ਦੋਸ਼ ਲਾਏ ਨੇ ਗੁਰਮੁਖ ਸਿੰਘ ਹੋਰਾਂ ਨੇ ਉਹਨਾਂ ਦੇ ਜਵਾਬ ਤਾਂ ਕੋਈ ਹੈ ਨਹੀਂ ਗੇ, ਨਾ ਉਹਨਾਂ ਦੇ ਜਵਾਬ ਦਿੱਤੇ ਜਾ ਸਕਦੇ, ਕਿਉਂਕਿ ਜੇ ਉਹਨਾਂ ਚੀਜ਼ਾਂ ਦੇ ਜਵਾਬ ਹੁੰਦੇ ਜਿਹੜੇ ਉਹਨਾਂ ਨੇ ਕਿਹਾ ਕਿ ਚੰਡੀਗੜ੍ਹ ਦੀ ਕੋਠੀ ਦੇ ਵਿੱਚੋਂ ਜਿਹੜੇ ਹੁਕਮਨਾਮੇ ਦਿੱਤੇ ਜਾਂਦੇ ਸੀਗੇ ਕਿ ਕਿਹੜੇ ਹੁਕਮਨਾਮੇ ਦੇ ਉੱਤੇ ਕੀ ਤੁਸੀਂ ਜਿਹੜਾ ਕਰਨਾ, ਇਹਦਾ ਕੋਈ ਜਵਾਬ ਦਿੱਤਾ ਜਾਂਦਾ ਨਾ, ਇਹਦਾ ਕੋਈ ਜਵਾਬ ਜਿਹੜਾ ਜੀ ਮਿਲਿਆ ਨਾ। ਜਿਹੜੀ ਉਹ ਜਲੰਧਰ ਵਾਲੀ ਜਿਹੜੀ ਅਖਬਾਰ ਦੇ ਐਡੀਟਰ ਨੇ ਉਹਦੇ ਵਾਲਾ ਕੋਈ ਜਵਾਬ ਜਿਹੜਾ ਜੀ ਉਸ ਪਾਸੇ ਤੋਂ ਮਿਲਿਆ ਕਿ ਉਹਦਾ ਕੀ ਇੰਟਰਸਟ ਸੀਗਾ ਜੀ। ਤੁਹਾਨੂੰ ਯਾਦ ਹੋਣਾ ਕਿ ਜਦੋਂ ਇਹ ਮਸਲਾ ਸ਼ੁਰੂ ਹੋਇਆ, ਜਦੋਂ ਉਭਰਿਆ ਮਸਲਾ, ਜਦੋਂ ਇਹਨੇ ਪੋਸ਼ਾਕ ਜਿਹੜੀ ਹੈ ਜੀ ਸਰਸੇ ਵਾਲੇ ਨੇ ਪਾਈ ਸੀਗੀ ਔਰ ਇੱਕ ਜਿਹੜਾ ਜਾਮੇ ਇਨਸਾ ਬਣਾਇਆ ਸੀਗਾ, ਸਭ ਤੋਂ ਪਹਿਲਾਂ ਫੋਟੋ ਜਿਹੜੀ ਪ੍ਰਦਰਸ਼ਿਤ ਹੋਈ ਸੀਗੀ ਇਸ਼ਤਿਹਾਰ ਦੇ ਰੂਪ ਦੇ ਵਿੱਚ, ਉਹ ਪੇਡ ਇਸ਼ਤਿਹਾਰ ਸੀਗਾ, ਉਹ ਵੀ ਉਸੇ ਅਖਬਾਰ ਦੇ ਵਿੱਚ ਜਿਹੜੀ ਹੈ ਜੀ ਉਹ ਪ੍ਰਦਰਸ਼ਿਤ ਹੋਈ ਸੀ, ਇੱਕੋ ਅਖਬਾਰ 'ਚ ਪ੍ਰਦਰਸ਼ਿਤ ਹੋਈ ਸੀ, ਮੈਨੂੰ ਇਹ ਵੀ ਯਾਦ ਹੈ ਜੀ। ਔਰ ਬਾਅਦ ਦੇ ਵਿੱਚ ਜਿਹੜਾ ਜੀ ਉਹਦੇ ਤੋਂ ਟਰਨ ਲੈ ਕੇ ਦੂਜੇ ਪਾਸੇ ਚੱਲ ਪਏ ਸੀ। ਉਸ ਮਸਲੇ ਦੇ ਉੱਤੇ ਵੀ ਅਜੇ ਕੁਛ ਵੀ ਜਿਹੜਾ ਜੀ ਜਿਹੜੇ ਗੁਰਮੁਖ ਸਿੰਘ ਹੋਰਾਂ ਨੇ ਦੋਸ਼ ਲਾਏ ਨੇ ਕੋਈ ਕੁਛ ਬੋਲਿਆ ਨੀਗਾ। ਤੇ ਅੱਜ ਤਕਰੀਬਨ ਲਗਭਗ ਇਹ ਤੈਅ ਕਿਹਾ ਜਾ ਰਿਹਾ ਜੀ ਕਿ ਜਿਹੜੀ ਇਹ ਅੰਤਰਿੰਗ ਕਮੇਟੀ ਦੀ ਮੀਟਿੰਗ ਆ ਉਹਦੇ ਵਿੱਚ ਗੁਰਮੁਖ ਸਿੰਘ ਹੋਰਾਂ ਦੀ ਜਿਹੜੀ ਜਥੇਦਾਰੀ ਹੈ ਜੀ ਉਹ ਖੁੱਸ ਸਕਦੀ ਹੈ। ਬਿਲਕੁਲ ਜੀ, ਜਿਹੜਾ ਕੋਈ ਬੋਲਦਾ, ਜਿਹੜਾ ਜੀਭ ਖੋਲ੍ਹਦਾ ਆ ਥੋੜ੍ਹੀ ਜਿਹੀ ਤੇ ਉਸ ਨੂੰ ਲਾਂਭੇ ਕਰੋ, ਇਹ ਹੈਗਾ ਜੀ। ਇੱਥੇ ਤਾਂ ਅੱਗੇ ਆਪਾਂ ਪਿਛਲੇ 10 ਸਾਲਾਂ ਦੇ ਵਿੱਚ ਗੱਲ ਕੀਤੀ ਸੀ ਕਿ ਜਿਹੜੇ ਗੈਂਗ ਬਹੁਤ ਬਣ ਗਿਆ ਜੀ ਪੰਜਾਬ ਦੇ ਵਿੱਚ, ਅਤੇ ਇਸੇ ਦੇ ਨਾਲ ਰਲਦੀ ਇੱਕ ਇਹ ਘਟਨਾ ਹੈਗੀ ਆ ਕਿ ਨਾਭੇ ਜੇਲ੍ਹ ਦੇ ਵਿੱਚੋਂ ਜਿਹੜਾ ਭੱਜੇ ਸੀ ਗੈਂਗਸਟਰ, ਉਹਨਾਂ ਨੇ ਦੂਜੇ ਗੈਂਗ ਦੇ 3 ਬੰਦੇ ਮਾਰੇ। ਬਿਲਕੁਲ ਜੀ, ਐਕਚੁਅਲੀ ਇਹ ਜਿਹੜਾ ਵਿੱਕੀ ਗੌਂਡਰ ਹੈ ਜੀ ਜਿਹੜਾ ਇੱਥੇ ਨਾਭਾ ਜੇਲ੍ਹ ਦੇ ਵਿੱਚੋਂ ਭੱਜਿਆ ਸੀਗਾ, ਉਹਨੇ ਐਕਚੁਅਲੀ ਇਹ ਜਿਹੜਾ ਜੀ ਹਮਲਾ ਕੀਤਾ ਕਾਹਨੂੰਵਾਨ ਦੇ ਵਿੱਚ, ਜਿਹੜਾ ਜੀ ਗੁਰਦਾਸਪੁਰ ਦੇ ਕਾਹਨੂੰਵਾਨ ਬਾਈਪਾਸ ਦੇ ਉੱਤੇ ਦੁਪਹਿਰੇ 1 ਵਜੇ ਜਿਹੜਾ ਜੀ ਇਹ ਹਮਲਾ ਹੋਇਆ। ਔਰ ਇਹਦੇ ਵਿੱਚ ਜਿਹੜੇ ਗੈਂਗਸਟਰ ਨੇ ਕੁਝ, ਜਿਹਦੇ ਵਿੱਚ ਹਰਪ੍ਰੀਤ ਸਿੰਘ ਉਰਫ ਸੂਬੇਦਾਰ ਤੇ ਉਹਦੇ ਸਾਥੀਆਂ ਦੇ ਉੱਤੇ ਜਿਹੜੀ ਸੀਗੀ ਜੀ ਅੰਨ੍ਹੇਵਾਹ ਗੋਲੀਆਂ ਚਲਾਈਆਂ। 2 ਲੋਕ ਤਾਂ ਥਾਏ ਮਰ ਗਏ ਔਰ ਇੱਕ ਦੀ ਮੌਤ ਜਿਹੜੀ ਹੈ ਜੀ ਉਹ ਹੋਈ ਜਾ ਕੇ ਹੌਸਪੀਟਲ ਦੇ ਵਿੱਚ। ਦੋਨਾਂ ਗਰੁੱਪਾਂ ਦੇ ਵਿਚਾਲੇ ਜਿਹੜੀ ਹੈ ਜੀ ਉਹ ਰੰਜਿਸ਼ ਦੱਸੀ ਜਾ ਰਹੀ ਆ ਔਰ ਇਸ ਏਰੀਏ ਦੀ ਪਹਿਲਾਂ ਜਿਹੜੀ ਹੈ ਜੀ ਉਹ ਬਕਾਇਦਾ ਤੌਰ ਦੇ ਉੱਤੇ ਰੇਕੀ ਜਿਹੜੀ ਹੈ ਜੀ ਉਹ ਕੀਤੀ ਗਈ ਸੀਗੀ। ਜਿਹੜਾ ਸੁਖਚੈਨ ਸਿੰਘ ਜੱਟ ਤੇ ਜਿਹੜਾ ਜੀ ਦੂਸਰਾ ਵਿਅਕਤੀ ਸੀਗਾ ਜੀ, ਇਹਨਾਂ ਦੋਨਾਂ ਦੀ ਮੌਕੇ ਦੇ ਉੱਤੇ ਜਿਹੜੀ ਹੈ ਜੀ ਉਹ ਮੌਤ ਹੋਈ ਹੈ। ਤੀਸਰਾ ਜਿਹੜਾ ਵਿਅਕਤੀ ਸੀਗਾ ਜੀ ਉਹਦੀ ਹੌਸਪੀਟਲ ਦੇ ਵਿੱਚ ਜਾ ਕੇ ਡੈਥ ਜਿਹੜੀ ਆ ਉਹ ਹੋਈ ਦੱਸੀ ਦੀ ਆ। ਕਾਹਨੂੰਵਾਨ ਚੌਕ ਬਾਈਪਾਸ ਪੁਲ ਦੇ ਥੱਲੇ ਜਿਹੜੀ ਆ ਜੀ ਇਹ ਫਾਇਰਿੰਗ ਹੋਈ ਆ ਔਰ I-20 ਜਿਹੜੀ ਇਹ ਗੱਡੀ ਸੀਗੀ ਜਦੋਂ ਉੱਥੇ ਆਈ ਤਾਂ ਇੱਕਦਮ ਉਹਦੇ ਸਾਹਮਣੇ ਦੂਸਰੀ ਗੱਡੀ ਜਿਹੜੀ ਸੀ ਆ ਗਈ, ਉਹਦੇ ਵਿੱਚੋਂ ਨਿਕਲੇ ਵਿੱਕੀ ਗੌਂਡਰ, ਹੈਰੀ ਮਜੀਠੀਆ, ਸੁੱਖ ਭਿਖਾਰੀਵਾਲ, ਗਿਆਨ ਖਰਨਾ ਜਿਹੜੇ ਸੀਗੇ ਜੀ, ਇਹਨਾਂ ਨੇ ਫਾਇਰਿੰਗ ਜਿਹੜੀ ਸੀ ਉਸ ਗੱਡੀ ਦੇ ਉੱਤੇ ਇੱਕਦਮ ਸ਼ੁਰੂ ਕਰਤੀ ਔਰ ਫਾਇਰਿੰਗ ਜਿਹੜੀ ਸੀ ਇੰਨੀ ਜ਼ਿਆਦਾ ਜਿਹੜੀ ਹੋਈ ਕਿ ਕੁਛ ਵੀ ਜਿਹੜਾ ਸੰਭਲਣ ਦਾ ਮੌਕਾ ਹੀ ਨਹੀਂ ਮਿਲਿਆ ਜਿਹੜੇ ਉਸ ਕਾਰ ਦੇ ਵਿੱਚ ਸਵਾਰ ਸਨ ਦੀ। ਸੋ ਉਹਦੇ ਤੋਂ ਜਿਹੜਾ ਸੀਗਾ ਜੀ ਬਾਅਦ ਦੇ ਵਿੱਚ 2 ਡੈੱਡ ਬੋਡੀਜ਼ ਉੱਥੋਂ ਮਿਲੀਆਂ। ਜਿਹੜੀ ਪੁਲਿਸ ਆ ਜੀ ਉਹ ਕਹਿੰਦੀ ਆ ਕਿ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਕਿਹਨਾਂ ਨੇ ਹਮਲਾ ਜਿਹੜਾ ਜੀ ਉਹ ਕੀਤਾ, ਉਹਨਾਂ ਦੇ ਉੱਤੇ ਮਾਮਲਾ ਦਰਜ ਹੋ ਗਿਆ। ਜਿਵੇਂ ਪੁਲਿਸ ਕਹਿੰਦੀ ਹੁੰਦੀ ਆ ਉਵੇਂ ਹੀ ਉਹਨੇ ਕਹਿ ਦਿੱਤਾ ਜੀ ਕਿ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਜਿਹੜੀ ਆ ਜੀ ਉਹ ਕੀਤੀ ਜਾਊਗੀ। ਕਦੋਂ ਲੱਭਣਗੇ ਕੁਛ ਨਹੀਂ ਪਤਾ ਜੀ। ਮੋਸਟ ਵਾਂਟਡ ਬੰਦਾ ਹੈ ਔਰ ਸ਼ਰੇਆਮ ਸਿਖਰ ਦੁਪਹਿਰੇ ਜਿਹੜੀਆਂ ਜੀ ਉਹ ਗੋਲੀਆਂ ਚੱਲ ਰਹੀਆਂ ਨੇ, ਗੋਲੀਆਂ ਦਾ ਵਟਾਂਦਰਾ ਜਿਹੜਾ ਜੀ ਉਹ ਹੋ ਰਿਹਾ ਔਰ ਲਾਸ਼ਾਂ ਜਿਹੜੀਆਂ ਨੇ ਉਹ ਡਿੱਗ ਰਹੀਆਂ ਨੇ ਜੀ। ਪਰ ਇਹਨਾਂ ਕੋਲ ਅਸਲਾ ਕਿੱਥੋਂ ਆਉਂਦਾ, ਇਹ ਵੀ ਇੱਕ ਸੋਚਣ ਵਾਲੀ ਗੱਲ ਹੈ ਕਿ ਇਹਨਾਂ ਅਸਲਾ ਕਿੱਥੋਂ ਆ ਗਿਆ।
ਤੇ ਅੱਗੇ ਆਪਾਂ ਗੱਲ ਕਰਦੇ ਹਾਂ ਹਰਜੀਤ ਸਿੰਘ ਹੋਰਾਂ ਦੀ। ਉਹਨਾਂ ਨੇ ਆਪਣੇ ਪਿੰਡ ਜਾਣਾ ਸੀਗਾ ਜੀ ਬਬੇਲੀ, ਤੇ ਉਸ ਨਾਲ ਦਾ ਦੌਰਾ ਕਿਸ ਤਰ੍ਹਾਂ ਰਿਹਾ? ਤੇ ਆਪਾਂ ਕੱਲ ਅੰਮ੍ਰਿਤਸਰ ਦਰਬਾਰ ਸਾਹਿਬ ਪਹੁੰਚਣ ਤੱਕ ਤਾਂ ਕਵਰ ਜਿਹੜਾ ਜੀ ਉਹ ਕੀਤਾ ਸੀਗਾ। ਉਸ ਤੋਂ ਬਾਅਦ ਵੈਸੇ ਇਹ ਹੈ ਕਿ ਇੱਥੇ ਲੀਡਰ ਬਥੇਰੇ ਹੈਗੇ ਨੇ ਜੀ, ਪਰ ਉਹਨਾਂ ਚੋਂ ਕਦੀ ਕੋਈ ਮੈਂ ਤਾਂ ਜਾਂਦਾ ਨਹੀਂ ਦੇਖਿਆ ਕਿ ਉਹ ਪਿੰਗਲਵਾੜੇ ਗਏ ਹੋਣ ਜਾਂ ਯੂਨੀਕ ਹੋਮ ਜਿਹੜੇ ਗਏ ਹੋਣ, ਜਿਹੜੇ ਔਰਫਨ ਬੱਚਿਆਂ ਦਾ ਹੈ, ਜਿੱਥੇ ਇਹਨਾਂ ਬੱਚੀਆਂ ਨੂੰ, ਔਰਫਨ ਬੱਚੀਆਂ ਨੂੰ ਜਿਹੜੀ ਆ ਜੀ ਉਹਦੇ ਪੜ੍ਹਾਈ ਲਿਖਾਈ ਤੇ ਉਹਨਾਂ ਦੇ ਰਹਿਣ ਸਹਿਣ ਦਾ ਪ੍ਰਬੰਧ ਜਲੰਧਰ ਦੇ ਵਿੱਚ ਜਿਹੜਾ ਯੂਨੀਕ ਹੋਮ, ਉੱਥੇ ਉਹ ਗਏ। ਘੰਟਾ ਉਹਨਾਂ ਨੇ ਪਿੰਗਲਵਾੜੇ ਬਿਤਾਇਆ ਜੀ, 1 ਘੰਟਾ ਉਹ ਇਸ ਯੂਨੀਕ ਹੋਮ ਦੇ ਵਿੱਚ ਗਏ। ਖਾਸ ਤੌਰ ਤੇ ਯੂਨੀਕ ਹੋਮ ਨੂੰ ਦੇਖ ਕੇ ਉਹ ਬਹੁਤ ਪ੍ਰਭਾਵਿਤ ਜਿਹੜਾ ਜੀ ਹੋਏ। ਉਸ ਤੋਂ ਬਾਅਦ ਉਹਨਾਂ ਨੇ ਆਪਣੇ ਪਿੰਡ ਜਿਹੜਾ ਜਾਣਾ ਸੀਗਾ ਬੰਬੇਲੀ ਦੇ ਵਿੱਚ, ਔਰ ਬੰਬੇਲੀ ਦੇ ਵਿੱਚ ਜਿਹੜਾ ਜਦੋਂ ਉਹਨਾਂ ਦੀ ਗੱਡੀ ਚਲੇਗੀ ਆ ਜੀ, ਔਰ ਗੱਡੀ ਨੂੰ ਘੰਟੇ ਤੋਂ ਉੱਪਰ ਜਿਹੜਾ ਜੀ ਉਹ ਰੋਕੀ ਰੱਖਿਆ, ਇਸ ਕਰਕੇ ਕਿ ਲੋਕਾਂ ਦਾ ਬਹੁਤ ਇਕੱਠ ਸੀਗਾ। ਲੋਕ ਰਸਤੇ ਚੋਂ ਪਾਸੇ ਨਹੀਂ ਸੀ ਹੋ ਰਹੇ, ਰਸਤਾ ਜਿਹੜਾ ਜੀ ਉਹ ਕਲੀਅਰ ਕੀਤਾ ਜਾਂਦਾ ਤੇ ਫਿਰ ਜਿਹੜੀ ਗੱਡੀ ਅੱਗੇ ਜਾਂਦੀ। ਔਰ ਜਿਸ ਕਿਸਮ ਦੇ ਨਾਲ ਪੁਲਿਸ ਵਾਲੇ ਜਿਹੜੇ ਕਲੀਅਰ ਕਰਾਉਂਦੇ ਫਿਰਦੇ ਸੀਗੇ, ਉਹ ਵੀ ਇਉਂ ਲੱਗਦਾ ਸੀ ਕਿ ਐਵੇਂ ਜਿਵੇਂ ਕਾਗਜ਼ੀ ਖਾਨਾ ਪੂਰਤੀ ਦੀ ਜਿਹੜੀ ਹੈ ਨਾ ਜੀ ਉਹ ਕਰ ਰਹੇ ਸੀਗੇ। ਔਰ ਜਿਹੜੀ ਇਹ ਕਾਗਜ਼ੀ ਖਾਨਾ ਪੂਰਤੀ ਉਹਨਾਂ ਦੇ ਕਰਦਿਆਂ ਕਰਾਉਂਦਾ ਜਿਹੜੇ ਜੀ ਘੰਟੇ ਤੋਂ ਉੱਪਰ ਦਾ ਸਮਾਂ ਜਿਹੜਾ ਜੀ ਉਹ ਲੱਗ ਗਿਆ। ਔਰ ਫੇਰ ਕਿਤੇ ਜਾ ਕੇ ਗੱਡੀ ਦੇ ਜਿਹੜਾ ਜੀ ਉਹ ਗੁਰਦੁਆਰੇ ਜਾਣ ਜੋਗਾ ਥਾਂ ਬਣਿਆ। ਉਹ ਗੁਰਦੁਆਰੇ ਗਏ। ਗੁਰਦੁਆਰੇ ਤੋਂ ਬਾਅਦ ਜਿਹੜਾ ਸਮਾਗਮ ਰੱਖਿਆ ਹੋਇਆ ਸੀਗਾ ਉਸ ਜਗ੍ਹਾ ਦੇ ਉੱਤੇ ਉਹ ਨਹੀਂ ਗਏ, ਔਰ ਉੱਥੋਂ ਚਲੇ ਗਏ। ਉੱਥੇ ਜਾਣ ਦਾ ਜਿਹੜਾ ਜੀ ਰੀਜ਼ਨ ਇਹ ਕਿਹਾ ਜਾ ਰਿਹਾ ਜੀ ਕਿ ਉਸ ਜਗ੍ਹਾ ਦੇ ਉੱਤੇ ਜਿਹੜੇ ਕੁਝ ਵਿਅਕਤੀ ਪਹੁੰਚ ਗਏ ਸਨ, ਜਿਹੜੇ ਉਹਨਾਂ ਨੂੰ ਮਿਲਣਾ ਚਾਹੁੰਦੇ ਸੀਗੇ। ਜੇ ਉਹ ਉੱਥੇ ਪਹੁੰਚ ਜਾਂਦੇ, ਮਿਲ ਲੈਂਦੇ, ਤਾਂ ਬਹੁਤ ਕੁਝ ਜਿਹੜਾ ਜੀ ਉਹ ਫੇਰ ਕੰਟਰੋਵਰਸ਼ੀਅਲ ਹੋ ਜਾਣਾ ਸੀਗਾ, ਕਿਉਂਕਿ ਕੋਸ਼ਿਸ਼ ਪੂਰੀ ਕੀਤੀ ਗਈ ਸੀ ਕਿ ਜਿਹੜਾ ਉਹਨਾਂ ਦੇ ਉੱਤੇ ਇਲਜ਼ਾਮਬਾਜ਼ੀ ਲਾਈ ਗਈ ਆ ਉਹਨੂੰ ਕਿਸੇ ਤਰੀਕੇ ਦੇ ਨਾਲ ਸਾਹਮਣੇ ਲਿਆਂਦਾ ਜਾਵੇ ਫੋਟੋਆਂ ਦੇ ਰੂਪ ਦੇ ਵਿੱਚ। ਉਹ ਨਹੀਂ ਜਿਹੜਾ ਜੀ ਉਹ ਹੋ ਸਕਿਆ। ਜਿਹੜੇ ਉੱਥੇ ਲੋਕ ਪਹੁੰਚੇ, ਵਸਣ ਸਿੰਘ ਜਫਰਵਾਲ ਤੇ ਉਹਨਾਂ ਦੇ ਕੁਝ ਸਾਥੀ ਜਿਹੜੇ ਪਹੁੰਚੇ ਹੋਏ ਸਨ। ਹਾਲਾਂਕਿ ਪਿੰਡ ਵਾਲੇ ਕਹਿੰਦੇ ਜੀ ਕਿ ਅਸੀਂ ਕਿਸੇ ਨੂੰ ਉੱਥੇ ਸੱਦਾ ਪੱਤਰ ਨਹੀਂ ਸੀ ਦਿੱਤਾ, ਪਰ ਇਹ ਆਪਣੇ ਤੌਰ ਦੇ ਉੱਤੇ ਜਿਹੜੇ ਜੀ ਉਹ ਪਹੁੰਚ ਗਏ ਸਨ, ਉਹਨਾਂ ਨੂੰ ਮਿਲਣਾ ਚਾਹੁੰਦੇ ਸੀ, ਜਿਹਦੇ ਕਰਕੇ ਉਹ ਇਸ ਸਮਾਗਮ ਦੇ ਵਿੱਚ ਜਿਹੜਾ ਗਏ ਨਹੀਂ, ਗੁਰਦੁਆਰੇ ਦੇ ਵਿੱਚੋਂ ਹੀ ਜਿਹੜਾ ਉਹ ਚਲੇ ਗਏ। ਬਾਅਦ ਦੇ ਵਿੱਚ ਉਹਨਾਂ ਨੇ ਕੈਨੇਡੀਅਨ ਐਮਬੈਸੀ ਦੇ ਰੱਖੇ ਜਿਹੜੇ ਸਮਾਗਮ ਸੀ ਚੰਡੀਗੜ੍ਹ ਦੇ ਵਿੱਚ, ਉੱਥੇ ਜਾ ਕੇ ਹਿੱਸਾ ਲਿਆ। ਅੱਜ ਰਾਤ ਉਹ ਉੱਥੇ ਹੀ ਨੇ। ਕੁਝ ਖਬਰਾਂ ਜਿਹੜੀਆਂ ਜੀ ਲੇਟੈਸਟ ਆ ਰਹੀਆਂ ਨੇ ਉਹ ਇਹ ਦੱਸਦੀਆਂ ਨੇ ਕਿ ਅੱਜ ਉਹਨਾਂ ਦੀ ਇੱਥੋਂ ਮੁਤਾਬਕ 11 ਵਜੇ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਹੋਰਾਂ ਦੇ ਨਾਲ ਮੁਲਾਕਾਤ ਜਿਹੜੀ ਹੈ ਜੀ ਉਹ ਹੋ ਸਕਦੀ ਹੈ। ਮਨੋਹਰ ਲਾਲ ਖੱਟਰ ਹੋਰੀ ਆਪਣੇ ਵਫਦ ਦੇ ਨਾਲ ਜਿਹੜਾ ਜੀ ਉਹਨਾਂ ਨੂੰ ਮਿਲ ਸਕਦੇ ਨੇ। ਬਿਲਕੁਲ ਜੀ, ਜਿੱਥੇ ਉਹ ਪੰਜਾਬ 'ਚ ਉਹਨਾਂ ਦੀਆਂ ਜੜ੍ਹਾਂ ਆ ਤੇ ਉੱਥੇ ਬੜੀ ਕਰਾਰੀ ਚਪੇੜ ਆ ਜੀ ਉਹਨਾਂ ਦੇ ਮੂੰਹ ਤੇ ਇਸ ਚੀਜ਼ ਦੀ। ਅੱਗੇ ਆਪਾਂ ਸੰਗਰੂਰ ਦੀ ਪੁਲਿਸ ਦੀ ਗੱਲ ਕਰੀਏ ਤੇ ਉਹਨਾਂ ਤੇ ਹੋਰ ਕਰਪਸ਼ਨ ਦੇ ਦੋਸ਼। ਬਿਲਕੁਲ ਜੀ, ਐਕਚੁਅਲੀ ਇਹ ਜਿਹੜੇ ਦੋਸ਼ ਨੇ ਕੋਈ ਪਹਿਲੇ ਨਹੀਂ ਲੱਗੇ ਜੀ, ਲਗਾਤਾਰ ਜਿਹੜੇ ਤੀਸਰੇ ਨੇ ਜੀ। ਤੋ ਲਗਾਤਾਰ ਜਿਹੜੇ ਆ ਜੀ ਦੋਸ਼ ਲੱਗ ਰਹੇ ਨੇ। ਇਹਦੇ ਵਿੱਚ ਪੁਲਿਸ ਵਾਲੇ ਜਿਹੜੇ ਆ ਉਹ ਫਸ ਰਹੇ ਨੇ ਜੀ। ਔਰ ਇਹ ਜਿਹੜੇ ਹੁਣ ਦੋਸ਼ ਲੱਗੇ ਨੇ, ਇਹ ਕਿਹਾ ਗਿਆ ਜੀ ਇਹਦੇ ਵਿੱਚ ਇੱਕ ਅਕਾਲੀ ਜਿਹੜਾ ਨੇਤਾ ਜੀ ਉਹਦਾ ਵੀ ਖਾਸਮ ਖਾਸ ਜਿਹੜਾ ਜੀ ਉਹ ਸ਼ਾਮਲ ਦੱਸੀਦਾ। ਔਰ ਪੁਲਿਸ ਦੇ ਉੱਤੇ 1 ਲੱਖ ਰੁਪਈਆ ਠੱਗਣ ਦੇ ਦੋਸ਼ ਜਿਹੜੇ ਆ ਜੀ ਉਹ ਲੱਗੇ ਆ। ਤੁਹਾਨੂੰ ਯਾਦ ਹੋਣਾ ਆਪਾਂ ਜਿਹੜੀ ਕਵਰ ਕੀਤੀ ਸੀ ਲੌਂਗੋਵਾਲ ਦੇ ਵਿੱਚ ਜਿਹੜਾ ਫਾਈਨੈਂਸਰ ਦਾ ਕਤਲ ਹੋਇਆ ਸੀਗਾ, ਉਹਦੇ ਤੋਂ ਕਿਵੇਂ ਪੁਲਿਸ ਨੇ ਜਿਹੜੇ ਜੀ ਉਹ ਪੈਸੇ ਬਣਾਏ। ਉਦੋਂ ਬਾਅਦ ਜਿਹੜਾ ਸੀਗਾ ਜੀ ਇੱਕ ਮਾਮਲਾ ਹੋਰ ਸਾਹਮਣੇ ਆਇਆ ਤੇ ਇਹ ਲਗਾਤਾਰ ਤੀਸਰਾ ਮਾਮਲਾ ਪੁਲਿਸ ਜਿਹੜਾ ਠੱਗੀ ਦਾ ਜਿਹੜਾ ਜੀ ਉਹ ਸਾਹਮਣੇ ਆਇਆ। ਭੁੱਕੀ ਦੇ ਕੇਸ ਦੇ ਵਿੱਚੋਂ ਬਚਾਉਣ ਦਾ ਝਾਂਸਾ ਦੇ ਕੇ ਇੱਕ ਬੰਦੇ ਤੋਂ $1 ਲੱਖ ਹੜੱਪਣ ਦੇ ਦੋਸ਼ ਦੇ ਵਿੱਚ ਜਿਹੜਾ ਜੀ ਉਹ ਪਰਦਾਫਾਸ਼ ਹੋਇਆ। ਅਕਾਲੀ ਆਗੂ ਦੇ ਭਤੀਜੇ ਸਣੇ 2 ਜਾਣਿਆਂ ਨੂੰ ਜਿਹੜਾ ਜੀ ਉਹ ਗ੍ਰਿਫਤਾਰ ਕੀਤਾ ਗਿਆ। 80,000 ਰੁਪਈਆ ਵੀ ਜਿਹੜਾ ਜੀ ਉਹ ਬਰਾਮਦ ਤੋਂ ਜਿਹੜਾ ਜੀ ਉਹ ਕੀਤਾ ਗਿਆ। ਇਹ ਦੱਸਿਆ ਗਿਆ ਜੀ ਕਿ ਜਦੋਂ ਇਹ ਜਿਹੜੀ ਭੁੱਕੀ ਫੜੀ ਗਈ ਆ ਤੇ ਉਸ ਤੋਂ ਬਾਅਦ ਜਿਹੜਾ ਜੀ ਇਹ ਵਿਅਕਤੀ ਨੇ ਕਿਹਾ ਜੀ ਕਿ ਪੁਲਿਸ ਦੇ ਨਾਲ ਉਹਦੀ ਚੰਗੀ ਹੈਗੀ ਆ ਤੇ ਉਹ ਬਚਾ ਸਕਦਾ। ਸੰਦੀਪ ਸਿੰਘ ਨੂੰ ਛਡਾਉਣ ਦੇ ਵਾਸਤੇ 1 ਲੱਖ ਰੁਪਈਏ ਜਿਹੜਾ ਜੀ ਉਹ ਲੱਗਣਗੇ। ਔਰ ਸੁਖਵਿੰਦਰ ਸਿੰਘ ਨੇ ਜਿਹੜਾ ਸੀਗਾ ਜੀ ਆਪਣੇ ਘਰੋਂ ਤੇ ਰਿਸ਼ਤੇਦਾਰਾਂ ਤੋਂ ਪੈਸੇ ਦਾ ਪ੍ਰਬੰਧ ਕਰਕੇ 1 ਲੱਖ ਰੁਪਈਆ ਜਿਹੜਾ ਸੀਗਾ ਹਿੰਮਤ ਸਿੰਘ ਧਰਮਸ਼ਾਲਾ ਸੰਗਰੂਰ ਪਹੁੰਚ ਕੇ ਸੰਦੀਪ ਸਿੰਘ ਦੇ ਪਿਓ ਦੇ ਸਾਹਮਣੇ ਜਿਹੜੇ ਜੀ ਉਹ ਦਿੱਤੇ। ਔਰ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਪਰਚਾ ਤਾਂ ਦਰਜ ਹੋ ਗਿਆ ਤੇ ਇਹਦੇ ਵਿੱਚ ਜਿਹੜੇ ਜੀ ਉਹ ਕੁਝ ਪੁਲਿਸ ਵਾਲੇ 20 ਲੱਖ ਰੁਪਈਆ ਲੈਣ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਦੱਸੇ ਗਏ ਨੇ। ਔਰ ਇਹ ਪਤਾ ਨਹੀਂ ਇੱਕ ਡਿਸਟ੍ਰਿਕਟ ਦੇ ਵਿੱਚੋਂ ਹੀ ਜ਼ਿਆਦਾ ਜਿਹੜੇ ਆ ਜੀ ਉਹ ਕੇਸ ਸਾਹਮਣੇ
ਕਿਉਂ ਆ ਰਹੇ ਨੇ। ਤੁਸੀਂ ਇਹ ਕਹਿ ਲਓ ਕਿ ਜਦੋਂ ਹੁਣ ਰਾਜ ਭਾਗ ਨਹੀਂ ਵੀ ਰਿਹਾ ਫਿਰ ਵੀ ਜਾਂ ਤਾਂ ਉਹ ਸੋਚ ਰਹੇ ਆ ਕਿ ਜਿੰਨੇ ਕੁ ਹੋਰ ਇਕੱਠੇ ਹੋ ਸਕਦੇ ਜਿਹੜੇ ਵੀ ਤਰੀਕੇ ਨਾਲ ਉਹ ਕਰ ਲਏ ਜਾਣ। ਬਿਲਕੁਲ ਜੀ, ਤਾਈ ਦੀ ਚੀਜ਼ ਚੱਲੀ ਤੇ ਮੈਂ ਕਿਉਂ ਰਹਿ ਜਾ ਇਕੱਲੀ। ਤੇ ਅੱਗੇ ਆਪਾਂ ਜਿਹੜੀ ਰੇਤ ਦੀਆਂ ਕੀਮਤਾਂ ਦੀ ਗੱਲ ਕਰੀਏ, ਸੈਂਡ ਦੀ ਗੱਲ ਕਰੀਏ, ਤੇ ਸਰਕਾਰ ਤੋਂ ਉਹ ਕੁਝ ਵੀ ਕਾਬੂ ਨਹੀਂ ਆ ਰਿਹਾ। ਬਿਲਕੁਲ ਜੀ, ਐਕਚੁਅਲੀ ਇਹ ਹੈ ਕਿ ਜਿਹੜੀ ਪਾਲਿਸੀ ਆ ਸਰਕਾਰ ਇਹ ਕਹਿ ਰਹੀ ਆ ਕਿ ਜਿਹੜੀ ਉਹਨਾਂ ਨੇ ਪਾਲਿਸੀ ਬਣਾਉਣੀ ਆ ਉਹ ਜਿਹਦੇ ਵਿੱਚ ਜਿਹੜੀ ਹੈ ਜੀ ਉਹਨਾਂ ਨੇ ਕਰਨੀ ਹੈ ਸਾਰੀ ਕਿ ਰੇਤ ਮਾਫੀਆ ਜਿਹੜਾ ਕਿਸੇ ਤਰੀਕੇ ਦੇ ਨਾਲ ਖਤਮ ਹੋਵੇ, ਉਹਦੇ ਨਾਲ ਖੱਡਾਂ ਦੀ ਜਿਹੜੀ ਨਿਲਾਮੀ ਹੈ ਨਾ ਜੀ ਉਹ ਲਗਾਤਾਰ ਅਟਕ ਰਹੀ ਹੈ। ਇਹ ਕਿਹਾ ਜਾ ਰਿਹਾ ਜੀ ਕਿ ਅਫਸਰਸ਼ਾਹੀ ਤੇ ਕੁਛ ਇਹਨਾਂ ਕੰਮਾਂ ਦੇ ਵਿੱਚ ਲੱਗੇ ਹੋਏ ਜਿਹੜੇ ਰੇਤ ਮਾਫੀਏ ਵਾਲੇ ਨੇ ਉਹ ਜਿਹੜੇ ਆ ਜੀ ਥਾਂ ਥਾਂ ਦੇ ਉੱਤੇ ਜਿਹੜਾ ਜੀ ਉਹ ਅੜਾ ਰਹੇ ਨੇ ਪੈਰ, ਔਰ ਅੜਾਉਣ ਦਾ ਜਿਹੜਾ ਜੀ ਉਹ ਰੀਜ਼ਨ ਇਹੀ ਹੈ ਕਿ ਜਿਹੜਾ ਜੀ ਉਹ ਵੀ ਇਹਦੇ ਵਿੱਚੋਂ ਹੱਥ ਜਿਹੜਾ ਉਹ ਰੰਗਣੇ ਚਾਹੁੰਦੇ ਨੇ। ਅਜੇ ਤੱਕ ਜਿਹੜੀ ਹੈ ਜੀ ਉਹ ਖੱਡਾਂ ਦੀ ਨਿਲਾਮੀ ਜਿਹੜੀ ਉਹ ਨਾ ਹੋਣੀ, ਉਹਦੇ ਕਰਕੇ ਜਿਹੜੀਆਂ ਰੇਤ ਦੀਆਂ ਕੀਮਤਾਂ ਨੇ ਉਹ ਇਸ ਵੇਲੇ ਅਸਮਾਨ ਜਿਹੜਾ ਉਹ ਛੂਹ ਰਹੀਆਂ ਨੇ। ਪੰਜਾਬ ਦੇ ਵਿੱਚ ਜਿਹੜੀਆਂ ਦੀ ਰੇਤ ਦੀਆਂ ਕੀਮਤਾਂ ਨੂੰ ਘਟਾਉਣਾ ਨਵੀਂ ਬਣੀ ਸਰਕਾਰ ਦੇ ਵਾਸਤੇ ਇੱਕ ਬਹੁਤ ਵੱਡੀ ਚੁਣੌਤੀ ਜਿਹੜੀ ਹੈ ਜੀ ਉਹ ਬਣੀ ਹੋਈ ਆ। 117 ਖੱਡਾਂ ਦੀ ਨਿਲਾਮੀ ਨੇਪਰੇ ਨਾ ਚੜ੍ਹਨ ਤੱਕ ਰੇਤ ਦੀ ਕਮੀ ਕਰਕੇ ਭਾਅ ਦੇ ਵਿੱਚ ਤੇਜ਼ੀ ਦੇ ਆਸਾਰ ਨੇ। ਉਹ 59 ਜਿਹੜੀਆਂ ਖੱਡਾਂ ਨੇ ਉਹਨਾਂ ਦੀ ਨਿਲਾਮੀ ਆਉਂਦੇ ਦਿਨਾਂ ਦੇ ਦੌਰਾਨ ਕਰਨ ਦਾ ਫੈਸਲਾ ਕੀਤਾ ਗਿਆ, ਜਦੋਂ ਕਿ 58 ਹੋਰ ਖੱਡਾਂ ਦੀ ਨਿਲਾਮੀ ਜਿਹੜੀ ਹੈ ਜੀ ਉਹ ਕੇਂਦਰੀ ਵਾਤਾਵਰਨ ਮੰਤਰਾਲੇ ਦੀਆਂ ਮਨਜ਼ੂਰੀਆਂ ਨਾ ਹੋਣ ਕਰਕੇ 9 ਮਹੀਨੇ ਤੱਕ ਦਾ ਸਮਾਂ ਜਿਹੜਾ ਜੀ ਉਹ ਲੱਗ ਸਕਦਾ ਹੈ। ਸਰਕਾਰ ਇਹ ਸਮਝਦੀ ਆ ਕਿ ਪਹਿਲਾਂ ਉਹਨੂੰ ਕੋਈ 43 ਕਰੋੜ ਰੁਪਈਆ ਜਿਹੜਾ ਸਰਕਾਰ ਨੂੰ ਮਿਲਦਾ ਸੀਗਾ। ਹੁਣ ਇਹ ਕਿਹਾ ਜਾ ਰਿਹਾ ਜੀ ਕਿ ਜੇ ਖੱਡਾਂ ਜਾਂ ਤੌਰ ਦੇ ਉੱਤੇ ਇਹਦੀ ਜਿਹੜੀ ਨਿਲਾਮੀ ਕੀਤੀ ਜਾਊਗੀ ਤਾਂ ਉਹਦੇ ਵਿੱਚੋਂ ਸਰਕਾਰ ਨੂੰ ਜਿਹੜਾ ਪੈਸਾ ਜੀ ਉਹ 400 ਕਰੋੜ ਰੁਪਈਏ ਤੱਕ ਜਿਹੜਾ ਜੀ ਉਹ ਪਹੁੰਚ ਸਕਦਾ ਆ, ਉਹਦੀ ਜਿਹੜੀ ਆਮਦਨ ਆ ਉਹ ਹੋ ਸਕਦੀ ਹੈ। ਔਰ ਜਿਹੜਾ ਜੇ ਇੱਥੋਂ ਤੱਕ ਜਿਹੜੀ ਪਹੁੰਚਦੀ ਸਰਕਾਰ ਸਿਰਫ ਇਹ ਸੋਚ ਰਹੀ ਹੈ ਕਿ ਉਹਨੂੰ ਜਿਹੜਾ ਜੀ ਉਹ ਫਾਇਦਾ ਹੋ ਜਾਵੇ, ਇਹਦੇ ਕਰਕੇ ਸਾਰਾ ਕੁਝ ਡਿਲੇ ਹੋ ਰਿਹਾ। ਔਰ ਇਹ ਵੀ ਕਿਹਾ ਜਾ ਰਿਹਾ ਜੀ ਕਿ ਜਿਹੜਾ ਰੇਤ ਮਾਫੀਆ ਇੰਨਾ ਸਟਰੋਂਗ ਹੋਇਆ ਪਿਆ ਉਹਦੇ ਵੱਲੋਂ ਢੁੱਚਰਾਂ ਜਿਹੜੀਆਂ ਜੀ ਉਹ ਡਾਈਆਂ ਜਾ ਰਹੀਆਂ ਨੇ, ਜਿਹਦੇ ਕਰਕੇ ਇਹ ਜ਼ਿਆਦਾ ਕੰਮ ਹਾਲ ਦੀ ਘੜੀ ਜਿਹੜਾ ਉਹ ਖਰਾਬ ਹੋ ਰਿਹਾ ਜੀ। ਜੀ ਤੇ ਅੱਗੇ ਕਰਦੇ ਹਾਂ ਆਪਾਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ। ਉਹਨਾਂ ਨੇ ਸ੍ਰੀ ਸ਼ੰਕਰ ਨੂੰ ਝਾੜ ਪਾਈ। ਐਕਚੁਅਲੀ ਸ਼੍ਰੀ ਰਵੀ ਸ਼ੰਕਰ ਨੂੰ ਝਾੜ ਜਿਹੜੀ ਹੈ ਜੀ ਇਸ ਮਾਮਲੇ ਦੇ ਵਿੱਚ ਇਹ ਪਹਿਲੀ ਵਾਰੀ ਨਹੀਂ ਪਈ, ਉਹਨੂੰ ਜੁਰਮਾਨਾ ਵੀ ਜਿਹੜਾ ਜੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਜਿਹੜਾ ਉਹ ਕੀਤਾ ਹੋਇਆ। ਆਰਟ ਆਫ ਲਿਵਿੰਗ ਦੇ ਮੁਖੀ ਰਵੀ ਸ਼ੰਕਰ ਦੀ ਜ਼ੋਰਦਾਰ ਜਿਹੜੀ ਜੀ ਉਹ ਝਾੜ ਝੰਪ ਫਿਰ ਜਿਹੜੀ ਹੈ ਜੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਕੀਤੀ ਆ, ਔਰ ਉਹਨਾਂ ਨੇ ਉਹਦੇ ਬਿਆਨ ਨੂੰ ਹੈਰਾਨਕੁਨ ਦੱਸਿਆ। NGT ਦੇ ਵੱਲੋਂ ਜਿਹੜਾ ਜੀ ਆਰਟ ਆਫ ਲਿਵਿੰਗ ਦੇ ਜਿਹੜਾ ਵਿਸ਼ਵ ਸੱਭਿਆਚਾਰਕ ਉਤਸਵ ਦੌਰਾਨ ਯਮੁਨਾ ਦਰਿਆ ਦੇ ਕੰਢੇ ਤੇ ਹੋਏ ਨੁਕਸਾਨ ਬਾਰੇ ਸੁਣਵਾਈ ਜਿਹੜੀ ਹੈ ਜੀ ਉਹ ਕਰ ਰਿਹਾ। ਟ੍ਰਿਬਿਊਨਲ ਦੇ ਮੁਖੀ ਸਵਤੰਤਰ ਕੁਮਾਰ ਦੀ ਪ੍ਰਧਾਨਗੀ ਵਾਲੇ ਬੈਂਚ ਨੇ ਕਿਹਾ ਕਿ ਤੁਸੀਂ ਪਟੀਸ਼ਨ ਪਾਈ ਹੋਈ ਆ, ਤੁਸੀਂ ਸੋਚਦੇ ਹੋ ਕਿ ਤੁਹਾਡੇ ਕੋਲੇ ਆਜ਼ਾਦੀ ਹੈ ਕਿ ਜੋ ਚਾਹੋ ਤੁਸੀਂ ਬੋਲਦੇ ਰਹੋ। ਉਹਨਾਂ ਨੇ ਕਿਹਾ ਕਿ ਕੀ ਤੁਹਾਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੈ। ਉਹਨੇ ਕਿਹਾ ਕਿ ਤੁਹਾਡਾ ਇਹ ਬਿਆਨ ਜਿਹੜਾ ਜੀ ਹੈਰਾਨ ਕਰਨ ਵਾਲਾ ਹੈ। ਰਵੀ ਸ਼ੰਕਰ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਸੀਗਾ ਕਿ ਉਹ ਯਮੁਨਾ ਦੇ ਨੁਕਸਾਨ ਦਾ ਜੁਰਮਾਨਾ ਕਿਉਂ ਭਰੇ। ਜੁਰਮਾਨਾ ਕੇਂਦਰ ਸਰਕਾਰ, ਦਿੱਲੀ ਸਰਕਾਰ ਤੇ ਖੁਦ NGT ਨੂੰ ਭਰਨਾ ਚਾਹੀਦਾ ਹੈ ਕਿਉਂਕਿ ਸਮਾਗਮ ਕਰਾਉਣ ਦੀ ਇਜਾਜ਼ਤ ਉਹਨਾਂ ਤੋਂ ਮਿਲੀ ਸੀਗੀ। ਔਰ ਇਸ ਬਿਆਨ ਦੀ NGT ਨੇ ਜਿਹੜੀ ਹੈ ਜੀ ਉਹ ਨਿੰਦਾ ਕੀਤੀ ਹੈ, ਔਰ ਉਹਦੇ ਕਰਕੇ ਉਹਨਾਂ ਨੂੰ ਜਿਹੜਾ ਜੀ ਸਾਹਮਣੇ ਪੇਸ਼ ਹੋਣਾ ਪੈ ਰਿਹਾ। ਪਟੀਸ਼ਨਰ ਦੇ ਵਕੀਲ ਨੇ ਜਿਹੜਾ ਜੀ ਉਹ ਬੈਂਚ ਨੂੰ ਰਵੀ ਸ਼ੰਕਰ ਦੇ ਬਿਆਨ ਦੇ ਬਾਰੇ ਜਾਣਕਾਰੀ ਦਿੱਤੀ, ਜਿਹੜਾ ਕਿ ਮੀਡੀਆ ਦੇ ਵਿੱਚ ਨਸ਼ਰ ਕੀਤਾ ਗਿਆ। ਉਧਰ ਸੰਸਥਾ ਦੇ ਵਕੀਲ ਦੇ ਮਾਹਰਾਂ ਦੇ ਪੈਨਲ ਦੇ ਵੱਲੋਂ ਰਿਪੋਰਟ ਦੇ ਕੁਝ ਤੱਥਾਂ ਦੇ ਉੱਤੇ ਇਤਰਾਜ਼ ਕੀਤਾ ਤੇ ਮੰਗ ਕੀਤੀ ਹੈ ਕਿ ਰਿਪੋਰਟ ਨੂੰ ਲਾਂਭੇ ਕਰ ਦਿੱਤਾ ਜਾਵੇ। ਬੈਂਚ ਨੇ ਲਿਵਿੰਗ ਇੰਡੀਆ ਫਾਊਂਡੇਸ਼ਨ ਤੇ ਹੋਰ ਧਿਰਾਂ ਨੂੰ ਆਪਣੇ ਪੱਖ ਤੇ ਇਤਰਾਜ਼ 2 ਹਫ਼ਤਿਆਂ ਵਿੱਚ ਰੱਖਣ ਦੀ ਹਦਾਇਤ ਕੀਤੀ ਹੈ ਤੇ ਸੁਣਵਾਈ ਜਿਹੜੀ ਹੈ ਜੀ ਉਹ 9 ਤਰੀਕ ਤੇ ਮਈ ਮਹੀਨੇ ਦੇ ਵਿੱਚ ਜਿਹੜੀ ਹੈ ਜੀ ਉਹ ਪਾਈ ਹੈ। ਕਮੇਟੀ ਨੇ 120 ਕਰੋੜ ਦਾ ਨੁਕਸਾਨ ਦਿਖਾਇਆ ਸੀਗਾ ਤੇ ਹੁਣ 42 ਕਰੋੜ ਦਾ ਨੁਕਸਾਨ ਜਿਹੜਾ ਜੀ ਉਹ ਦਿਖਾਇਆ। ਮਾਹਰਾਂ ਦੀ ਕਮੇਟੀ ਨੇ ਰਿਪੋਰਟ ਦੇ ਵਿੱਚ ਕਿਹਾ ਸੀਗਾ ਕਿ ਯਮੁਨਾ ਦੇ ਪੱਛਮੀ ਕਿਨਾਰੇ ਦੇ ਹੜ੍ਹ ਵਾਲੇ ਖੇਤਰ ਦੀ ਕਰੀਬ 300 ਏਕੜ ਤੇ ਪੂਰਬੀ ਹਿੱਸੇ ਦੀ 120 ਏਕੜ ਰਕਬੇ ਦੇ ਉੱਪਰ ਸਮਾਗਮ ਦਾ ਮਾੜਾ ਅਸਰ ਪਿਆ ਸੀਗਾ। ਇਹ ਵੀ ਕਿਹਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਕਿ ਘੱਟੋ ਘੱਟ 10 ਸਾਲ ਲੱਗ ਜਾਣਗੇ ਇਹ ਜਿਹੜਾ ਜੀ ਪਾੜਾ ਸੀਗਾ ਇਹਨੂੰ ਪੂਰਦਿਆਂ ਹੋਇਆ। ਤੇ ਜਦੋਂ ਜੁਰਮਾਨਾ ਕੀਤਾ ਸੀਗਾ ਜੀ ਉਦੋਂ ਤਾਂ ਉਹਨੇ ਮੰਨ ਲਿਆ, ਕਿਉਂਕਿ ਨਹੀਂ ਤਾਂ ਅਦਰਵਾਈਜ਼ ਇਹ ਕਿਹਾ ਗਿਆ ਸੀਗਾ ਜੀ ਵੀ ਨਹੀਂ ਤਾਂ ਜੇਲ੍ਹ ਜਾਣ ਲਈ ਤਿਆਰ ਰਹੋ, ਵੀ ਮੈਂ ਦੇ ਦੂੰਗਾ ਜੁਰਮਾਨਾ। ਸਮਾਗਮ ਕਰਾ ਲਿਆ, ਜੁਰਮਾਨਾ ਨਾ ਦੇਣ ਦੀ ਵਜ੍ਹਾ ਕਰਕੇ ਹੁਣ ਜਿਹੜਾ ਜੀ ਉਹ ਟਾਲ ਮਟੋਲ ਜਿਹੜਾ ਉਹ ਕੀਤਾ ਜਾ ਰਿਹਾ। ਔਰ ਇਹਦੇ ਵਾਸਤੇ ਇਹ ਕਿਹਾ ਜਾ ਰਿਹਾ ਜੀ ਕਿ ਮੈਂ ਜੁਰਮਾਨਾ ਕਿਉਂ ਦੇਵਾਂ,
ਜਦੋਂ ਸਰਕਾਰਾਂ ਨੇ ਮੈਨੂੰ ਪਰਮਿਸ਼ਨ ਦਿੱਤੀ ਸੀ ਉੱਥੇ ਸਮਾਗਮ ਕਰਨ ਦੀ, ਤੇ ਇਹ ਜੁਰਮਾਨਾ ਜਿਹੜੀਆਂ ਜੀ ਉਹ ਸਰਕਾਰਾਂ ਭਰਨ। ਬਿਲਕੁਲ ਜੀ, ਮੇਰੇ ਖਿਆਲ 'ਚ ਬਾਅਦ ਵਿੱਚ ਭਰ ਵੀ ਦੇਣਾ ਉਹਨਾਂ ਨੇ। ਤੇ ਅੱਗੇ ਆਪਾਂ ਹਿਮਾਚਲ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਦੀ ਜੇ ਗੱਲ ਕਰੀਏ ਤੇ ਉਹਨਾਂ ਤੋਂ ਈਡੀ ਨੇ ਲੰਬੀ ਪੁੱਛਗਿੱਛ ਕੀਤੀ। ਬਿਲਕੁਲ ਜੀ, ਇਹ ਜਿਹੜੇ ਚੀਫ ਮਿਨਿਸਟਰ ਨੇ ਉਹਨਾਂ ਦੇ ਮਨੀ ਲਾਂਡਰਿੰਗ ਵਾਲੇ ਮਾਮਲੇ ਦੇ ਵਿੱਚ ਕੇਸ ਤਾਂ ਜਿਹੜਾ ਜੀ ਉਹ ਪਹਿਲਾਂ ਦਾ ਦਰਜ ਹੋਇਆ ਔਰ ਇੱਕ ਲੰਮੀ ਕਈ ਘੰਟੇ ਜਿਹੜੀ ਆ ਜੀ ਉਹ ਪੁੱਛਗਿੱਛ ਕੀਤੀ ਈਡੀ ਦੇ ਦਫ਼ਤਰ ਦੇ ਵਿੱਚ ਦਿੱਲੀ ਦੇ ਵਿੱਚ। ਔਰ ਹਿਮਾਚਲੀ ਟੋਪੀ ਪਾ ਕੇ ਆਏ, ਕਾਰ ਦੇ ਉੱਤੇ ਲਾਲ ਬੱਤੀ ਦੇ ਉੱਤੇ ਕਵਰ ਚੜਾ ਕੇ ਪਹੁੰਚੇ ਸੀਗੇ ਉਹਨਾਂ ਨੇ। ਹੈਰਾਨੀ ਦੀ ਗੱਲ ਇਹ ਰਹੀ ਕਿ ਵੀਰਭੱਦਰ ਸਿੰਘ ਹੁਰੀ ਉੱਥੇ ਜਿਹੜਾ ਗਾਣਾ ਗਾਉਂਦੇ ਆਏ ਜੀ ਕਿ ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ। ਸੋ ਇਹ ਗਾਣਾ ਜਿਹੜਾ ਜੀ ਸ਼ਹੀਦਾਂ ਦਾ ਸੀਗਾ ਉਹ ਗਾਉਂਦੇ ਹੋਏ ਉੱਥੇ ਆਏ। ਵੈਸੇ ਉਹ ਜਿਹੜਾ ਜੀ ਫਸੇ ਹੋਏ ਨੇ ਮਨੀ ਲਾਂਡਰਿੰਗ ਵਾਲੇ ਮਾਮਲੇ ਦੇ ਵਿੱਚ। 9 ਘੰਟੇ ਉਹਨਾਂ ਤੋਂ ਪੁੱਛਗਿੱਛ ਜਿਹੜੀ ਸੀ ਉਹ ਕੀਤੀ ਗਈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ 18 ਅਪ੍ਰੈਲ ਨੂੰ ਉਹਨਾਂ ਨੂੰ ਸੰਮਨ ਜਾਰੀ ਕਰਕੇ 20 ਨੂੰ ਪੇਸ਼ ਹੋਣ ਦੇ ਵਾਸਤੇ ਕਿਹਾ ਸੀਗਾ। ਈਡੀ ਨੇ ਅਪ੍ਰੈਲ ਦੇ ਪਹਿਲੇ ਹਫ਼ਤੇ 'ਚ ਵੀਰਭੱਦਰ ਦਾ ਦਿੱਲੀ ਦਾ ਫਾਰਮ ਹਾਊਸ, ਜਿਹਦੀ ਕੀਮਤ ਕਰੀਬ 27.25 ਕਰੋੜ ਰੁਪਏ ਕੁਰਕ ਕਰ ਲਿਆ ਸੀਗਾ। ਇਨਫੋਰਸਮੈਂਟ ਡਾਇਰੈਕਟੋਰੇਟ ਨੇ 23 ਸਤੰਬਰ 15 ਨੂੰ CBI ਦੀ ਰਿਪੋਰਟ ਦਰਜ ਕਰਨ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ, ਉਹਦੀ ਪਤਨੀ ਪ੍ਰਤਿਭਾ, ਬੀਮਾ ਏਜੰਟ ਦੇ ਖਿਲਾਫ ਮਨੀ ਲਾਂਡਰਿੰਗ ਦੇ ਤਹਿਤ ਜਿਹੜਾ ਜੀ ਉਹ ਕੇਸ ਦਰਜ ਕੀਤਾ ਸੀਗਾ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਇਹ ਨਹੀਂ ਦੱਸਿਆ ਕਿ ਉਹਦੀ ਤਸੱਲੀ ਜਿਹੜੀ ਆ ਜੀ ਉਹ ਹੋ ਗਈ ਆ ਜਾਂ ਨਹੀਂ। ਇੰਨਾ ਪਤਾ ਲੱਗਿਆ ਜੀ ਕਿ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਵੀਰਭੱਦਰ ਸਿੰਘ ਨੂੰ ਦੁਬਾਰਾ ਫੇਰ ਸੱਦਿਆ ਜਾ ਸਕਦਾ ਹੈ ਜੀ। ਤੇ ਅਖੀਰ ਵਿੱਚ ਆਜ਼ਨਾਮਾ ਕਿ ਬੱਤੀ ਲਾਲ ਗਈ ਬਾਦਲਾਂ ਨਾਲ ਗਈ ਜੀ, ਆਈ ਨਵੀਂ ਸਰਕਾਰ ਤਾਂ ਲੈ ਗਈ ਜੀ। ਬੱਤੀ ਲਾਲ ਗਈ ਬਾਦਲਾਂ ਨਾਲ ਗਈ, ਆਈ ਨਵੀਂ ਸਰਕਾਰ ਤਾਂ ਲੈ ਗਈ ਜੀ। ਨਵਿਆਂ ਕਈਆਂ ਸੀ ਬੱਤੀ ਦੀ ਝਾਕ ਲਾਈ, ਸਿਰੇ ਚੜ੍ਹਨ ਤੋਂ ਝਾਕ ਉਹ ਰਹਿ ਗਈ ਜੀ। ਪਾਉਂਦੀ ਖੱਪ ਪਈ ਪਾਰਟੀ ਆਪ ਭੈੜੀ, ਇੱਛਾਵਾਨਾਂ ਦੇ ਜੜੀ ਉਹ ਬਹਿ ਗਈ ਜੀ। ਕਰ ਲਈ ਮਸ਼ਕਰੀ ਬਹੁਤ ਅਕਾਲੀਆਂ ਵੀ, ਸੜਦੇ ਸੀਨਿਆਂ ਨਾਲ ਉਹ ਖਹਿ ਗਈ ਜੀ। ਦਿੱਲੀ ਤੀਕਰ ਹੁਣ ਇਹਦੀ ਜਾਂ ਲਾਗ ਪੁੱਜੀ, ਕੇਂਦਰ ਵਾਲੇ ਵੀ ਬੱਤੀ ਨਹੀਂ ਲਾਉਣਗੇ ਜੀ। ਦਿੱਲੀ ਤੀਕਰ ਹੁਣ ਇਹਦੀ ਜਾਂ ਲਾਗ ਪੁੱਜੀ, ਕੇਂਦਰ ਵਾਲੇ ਵੀ ਬੱਤੀ ਨਹੀਂ ਲਾਉਣਗੇ ਜੀ। ਪਚਣਾ ਮੁਸ਼ਕਲ ਇਹ ਮੋਦੀ ਦਾ ਫੈਸਲਾ ਹੈ, ਸੋਲੇ ਸਾਦਗੀ ਦੇ ਫੇਰ ਵੀ ਗਾਉਣਗੇ ਜੀ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਚਲੋ ਤੇ ਇਹ ਸਨ ਸਾਡੇ ਨਾਲ ਜੁੜੇ ਬਲਤੇਜ ਪੰਨੋ, ਦੱਸਦੇ ਨੇ ਕਿ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰ ਰਿਹਾ ਹੈ। ਹੁਣ ਇਸੇ ਦੇ ਨਾਲ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।